वेलकम बैक टू न्यूज़ TV 84 ब्रेक तो बाद साडे नाल जुड़ चुके हैं सरदार जसपाल सिंह हैरा एडिटर ऑफ पैरदा न्यूज़पेपर। सत श्री अकाल जी, वेलकम टू माय न्यूज़ शो। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जी जसपाल सिंह जी, ਅੱਜ ਤੁਹਾਡੇ ਨਾਲ ਅਸੀਂ ਸਿਰਫ 1984 ਦੇ ਘੱਲੂਘਾਰੇ ਸੰਬੰਧੀ ਗੱਲਬਾਤ ਕਰਾਂਗੇ। ਤੁਸੀਂ ਪੱਤਰਕਾਰ ਦੇ ਨਾਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਮੀਡੀਆ ਦਾ ਇਸ ਘੱਲੂਘਾਰੇ ਦੌਰਾਨ ਅਤੇ ਉਸ ਤੋਂ ਬਾਅਦ ਹੁਣ ਤੱਕ ਕੀ ਰੋਲ ਰਿਹਾ। देखो जी, गल इस तरह के जिहड़ा हिंदुस्तान दा मीडिया सारा हिंदूवादी मीडिया जी ਉਹਦੇ ਵਿੱਚ ਹਮੇਸ਼ਾ ਉਹ ਤੱਥ ਪ੍ਰਚਾਰੇ ਜਾਂਦੇ ਨੇ ਜਿਹੜੇ ਇਸ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਹੋਣ। ਹਾਂਜੀ ਤੋਂ ਇਸ ਦੇਸ਼ ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਜੀ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਥੋਂ ਦੇ ਮੀਡੀਆ ਨੇ ਉਹਦਾ ਪ੍ਰਚਾਰ ਕੀਤਾ, ਅਸੀਂ ਸਾਰਿਆਂ ਨੇ ਉਹਨੂੰ ਹੁਣ ਤੱਕ ਦੇਖਿਆ ਵਾ, ਪੜ੍ਹਿਆ ਵਾ, ਸੁਣਿਆ ਵਾ। ਉਹਦੇ ਵਿੱਚ ਸਿੱਖਾਂ ਦੀਆਂ ਮਤਲਬ ਉਹ ਭਾਵਨਾਵਾਂ ਉਜਾਗਰ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲੈ ਕੇ ਇਹ ਕੁਝ ਵਾਪਰਿਆ ਸੀ। ਸਗੋਂ ਉਸ ਸਮੇਂ ਜੋ ਭਾਰਤੀ ਹੁਕੂਮਤ ਨੇ ਜ਼ੋਰ ਜ਼ਬਰ ਦਾ ਇੱਕ ਦੌਰ ਚਲਾਇਆ, ਉਹਦੀ ਇੱਥੋਂ ਦਾ ਜਿਹੜਾ ਹਿੰਦੂ ਮੀਡੀਆ ਸੀ ਉਹਨੇ ਪੂਰੀ ਤਰ੍ਹਾਂ ਉਹਦਾ ਸਮਰਥਨ ਕੀਤਾ। ਹਾਲਾਂਕਿ ਜਿਹੜਾ ਵਿਦੇਸ਼ੀ ਮੀਡੀਆ ਸੀ, ਚਾਹੇ BBC ਜਾਂ ਵੌਇਸ ਆਫ ਅਮਰੀਕਾ ਸੀ ਜਾਂ ਵਿਦੇਸ਼ੀ ਮੀਡੀਆ ਸੀ, ਜਿਹੜਾ ਉਹਨੇ ਜ਼ਰੂਰ ਹਾ ਦਾ ਨਾਰਾ ਸਿੱਖਾਂ ਦੇ ਹੱਕ ਵਿੱਚ ਮਾਰਿਆ ਤੇ ਉਹਨਾਂ ਨੇ ਇਹਦੇ ਜਿਹੜੇ ਤੱਥ ਸੀਗੇ ਕਿ ਇਹ ਦਰਬਾਰ ਸਾਹਿਬ ਦਾ ਸਾਕਾ ਹੈ ਜਿਹੜਾ ਇਹ ਘੱਲੂਘਾਰਾ ਇਹ ਕਿਉਂ ਵਾਪਰਿਆ, ਉਹਦੇ ਤੱਥ ਸੀ ਵਿਦੇਸ਼ੀ ਮੀਡੀਆ ਨੇ ਜ਼ਰੂਰ ਕੁਝ ਨਾ ਕੁਝ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਦੇਸ਼ ਦਾ ਜਿਹੜਾ ਟੋਟਲ ਹਿੰਦੂ ਮੀਡੀਆ ਸੀ ਉਹਨੇ ਪੂਰੇ ਦਾ ਪੂਰਾ ਨਾ ਪੱਖੀ ਰੋਲ ਨਿਭਾਇਆ। ਹਾਂਜੀ ਤੇ ਅੱਜ ਜਦੋਂ 29 ਵਰ੍ਹੇ ਬੀਤ ਗਏ ਨੇ ਦਰਬਾਰ ਸਾਹਿਬ ਸਾਕੇ ਦੀ ਜਿਹੜੀ ਯਾਦ ਆ ਉਹ ਹੁਣ ਅਸੀਂ ਮਨਾ ਰਹੇ ਹਾਂ। ਅੱਜ ਵੀ ਮਤਲਬ ਦੇਸ਼ ਦਾ ਜਿਹੜਾ ਮੀਡੀਆ ਵਾ ਉਹ ਜਿਹੜੇ ਹਿੰਦੂ ਲੋਕ ਨੇ ਜਿਸ ਤਰ੍ਹਾਂ ਘੱਲੂਘਾਰੇ ਦੇ ਪੋਸਟਰ ਲਾਏ ਗਏ ਨੇ ਉਹਨਾਂ ਨੂੰ ਪਾੜ ਰਹੇ ਨੇ, ਜਾਂ ਅਸੀਂ ਜੇ ਸ਼ਹੀਦਾਂ ਦੀ ਯਾਦਗਾਰ ਦੀ ਗੱਲ ਕਰੀਏ ਉਹਦਾ ਵਿਰੋਧ ਕੀਤਾ ਜਾ ਰਿਹਾ। ਉਹ ਨਿੱਕੀਆਂ ਨਿੱਕੀਆਂ ਘਟਨਾਵਾਂ ਨੇ ਜਿਹੜੀਆਂ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਦੀਆਂ ਨੇ, ਉਹਨਾਂ ਘਟਨਾਵਾਂ ਨੂੰ ਤਾਂ ਇੱਥੋਂ ਦਾ ਮੀਡੀਆ ਵੱਧ ਚੜ ਕੇ ਉਭਾਰ ਰਿਹਾ ਵਾ। ਪਰੰਤੂ ਜੋ ਸਿੱਖਾਂ ਦੀਆਂ ਭਾਵਨਾਵਾਂ ਨੇ ਇਸ ਹਫ਼ਤੇ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਬਾਰੇ ਤੇ ਉਹ ਤੱਥ ਕਿ ਆਖਰ ਨੂੰ ਇਹ ਘੱਲੂਘਾਰਾ ਕਿਉਂ ਵਾਪਰਿਆ, ਇਹਦੇ ਕਾਰਨ ਕੀ ਸੀ ਤੇ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕੰਮ ਕੀਤਾ, ਉਹਦੀ ਖੋਜ ਭਰਪੂਰ ਜਾਣਕਾਰੀ ਇੱਥੋਂ ਦਾ ਹਿੰਦੂ ਮੀਡੀਆ ਜਿਹੜਾ ਕਦੇ ਵੀ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਘੱਲੂਘਾਰੇ ਤੋਂ ਪਹਿਲਾਂ ਲਗਭਗ 2-3 ਸਾਲ ਮੀਡੀਆ ਨੇ ਸੰਤ ਭਿੰਡਰਾਂਵਾਲਿਆਂ ਨੂੰ ਇੱਕ ਖੁੰਖਾਰ ਅੱਤਵਾਦੀ ਸਾਬਿਤ ਕੀਤਾ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਉਹਨਾਂ ਨੇ ਦਹਿਸ਼ਤਗਰਦ ਵਜੋਂ ਪ੍ਰਚਾਰਿਆ ਸੀ। ਕੀ ਅੱਜ 29 ਸਾਲ ਬਾਅਦ ਮੀਡੀਆ ਦੇ ਰੋਲ ਵਿੱਚ ਕੋਈ ਤਬਦੀਲੀ ਆਈ ਹੈ? ਨਹੀਂ, ਬਿਲਕੁਲ ਮੀਡੀਆ ਇੱਥੋਂ ਦਾ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਿੰਦੂਵਾਦੀ ਮੀਡੀਆ ਜਿਹੜਾ ਉਹ ਬਹੁ ਗਿਣਤੀ ਦੀ ਬੋਲੀ ਬੋਲਦਾ ਤੇ ਉਹ ਉੱਥੇ ਦਾ ਉੱਥੇ ਹੀ ਖੜਾ। ਅੱਜ ਵੀ ਸੰਤ ਭਿੰਡਰਾਂਵਾਲਿਆਂ ਦੀ ਜੇ ਗੱਲ ਚੱਲਦੀ ਆ ਤਾਂ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖੂੰਖਾਰ ਅੱਤਵਾਦੀ ਵਜੋਂ ਪ੍ਰਚਾਰਿਆ ਜਾਂਦਾ, ਸੋ ਉਹ ਹਿੰਦੂ ਮੀਡੀਆ ਜਿਹੜਾ ਉਹ ਬਿਲਕੁਲ ਜਿੱਥੇ ਖੜਾ ਸੀ ਅੱਜ ਵੀ ਉੱਥੇ ਹੀ ਖੜਾ। ਉਹ ਬਿਲਕੁਲ ਉਹਦੀ ਜਿਹੜੀ ਸਿੱਖ ਵਿਰੋਧੀ ਸੋਚ ਆ ਉਹ ਉਸੇ ਹੀ ਤਰ੍ਹਾਂ ਖੜੀ ਆ। ਇਸ ਹਿੰਦੂਵਾਦੀ ਮੀਡੀਆ ਨੇ ਕਦੇ ਵੀ ਇਹ ਗੱਲ ਆ ਜਿਹੜੀ ਉਹ ਸਾਹਮਣੇ ਨਹੀਂ ਲਿਆਂਦੀ ਕਿ ਆਖਰ ਨੂੰ ਇਹ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਸੀ ਉਹ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਦੇ ਵਿਰੁੱਧ ਨਹੀਂ ਸੀ, ਇਹ ਸਮੁੱਚੀ ਕੌਮ ਦੇ ਵਿਰੁੱਧ, ਸਮੁੱਚੀ ਕੌਮ ਦੇ ਸਵੈਮਾਨ ਨੂੰ ਕੁਚਲਣ ਲਈ ਇਹ ਜਿਹੜਾ ਹਮਲਾ ਕੀਤਾ ਗਿਆ। ਅੱਜ ਤੱਕ ਇੱਥੋਂ ਦੇ ਮੀਡੀਆ ਨੇ ਕਦੇ ਵੀ ਜਿਹੜਾ ਆਪਰੇਸ਼ਨ ਬੁੱਡਰੋਜ਼ ਹੋਇਆ ਫੌਜ ਵੱਲੋਂ ਕਿ ਦਰਬਾਰ ਸਾਹਿਬ ਦੇ ਨਾਲ ਪੰਜਾਬ ਦੇ 48 ਜਿਹੜੇ ਗੁਰਧਾਮ ਸੀਗੇ ਉੱਥੇ ਹਮਲਾ ਕੀਤਾ ਗਿਆ, ਉੱਥੇ ਕਿਹੜੇ ਸੰਤ ਜਰਨੈਲ ਸਿੰਘ ਜਾਂ ਉਹਨਾਂ ਦੇ ਸਾਥੀ ਬੈਠੇ ਸੀ। ਆਖਰ ਨੂੰ ਜਿਹੜੇ ਇਹ ਤੱਥ ਨੇ ਕਿ ਇੱਥੋਂ ਦੀ ਫੌਜ ਸੀ ਜਿਹੜੀ ਉਹਨੇ 3 ਜੂਨ ਦਾ ਉਹ ਦਿਨ ਜਿਸ ਦਿਨ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ, ਆਮ ਸੰਗਤ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੀ, ਉਹ ਦਿਨ ਕਿਉਂ ਚੁਣਿਆ ਗਿਆ। ਸੋ ਇਹ ਜਿਹੜੇ ਤੱਥ ਨੇ ਇਹਨਾਂ ਨੂੰ ਕਦੇ ਵੀ ਇੱਥੋਂ ਦੇ ਮੀਡੀਆ ਨੇ ਉਛਾਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਹਿੰਦੂਵਾਦੀ ਮੀਡੀਆ ਜਿਹੜਾ ਉਹ ਇਸ ਕਾਰਵਾਈ ਨੂੰ ਹਮੇਸ਼ਾ ਇੰਦਰਾ ਗਾਂਧੀ ਦੇ ਇਹਨਾਂ ਨੇ ਗੁਣ ਗਾਏ ਤੇ ਅੱਜ ਵੀ ਉਸੇ ਤਰ੍ਹਾਂ ਗੁਣ ਗਾਉਂਦੇ ਨੇ ਤੇ ਉਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਦੇ ਵਿਰੁੱਧ ਇਹਨਾਂ ਦਾ ਭੰਡੀ ਪ੍ਰਚਾਰ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਜੀ ਤੇ ਸੰਤ ਭਿੰਡਰਾਂਵਾਲੇ ਸਿੱਖਾਂ ਲਈ ਮਹਾਨ ਸ਼ਹੀਦ ਹਨ, ਪਰ ਦੂਸਰੇ ਪਾਸੇ ਸਰਕਾਰ ਨੇ ਉਹਨਾਂ ਨੂੰ ਇੱਕ ਦਹਿਸ਼ਤਗਰਦ ਵਜੋਂ ਉਭਾਰਿਆ ਹੈ। ਤੁਸੀਂ ਉਹਨਾਂ ਦੀ ਸ਼ਖਸੀਅਤ ਦਾ ਕਿਵੇਂ ਮੁਲਾਂਕਣ ਕਰਦੇ ਹੋ? ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦਾ ਮੁਲਾਂਕਣ ਕਰਦੇ ਹਾਂ ਤਾਂ ਉਹਨਾਂ ਦੀ ਸ਼ਖਸੀਅਤ ਬਹੁਤ ਪੱਖੀ ਆ। ਜੇ ਅਸੀਂ ਉਹਨਾਂ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਸੀ, ਉਹਨਾਂ ਨੇ ਜਿਸ ਤਰ੍ਹਾਂ ਆਪਣੇ ਪੂਰੇ ਸਮੁੱਚੇ ਜੀਵਨ ਦੇ ਵਿੱਚ ਸਿੱਖੀ ਪ੍ਰਚਾਰ ਕੀਤਾ, ਜੇ ਅਸੀਂ ਉਹਨਾਂ ਦਾ ਤੱਥ ਉਹ ਵੇਖੀਏ ਉਹਨਾਂ ਨੇ ਜਿੰਨਾ ਪ੍ਰਚਾਰ ਕੀਤਾ ਆਪਣੇ ਸਮੇਂ ਦੇ ਦੌਰਾਨ ਮੇਰਾ ਖਿਆਲ ਆ ਕਿ ਉਹ ਉਹਨਾਂ ਦੇ ਹਿੱਸੇ ਆਇਆ।
ਉਹ ਤੱਥ ਹੈ ਜਿਹੜਾ ਅੱਜ ਤੱਕ ਬਿਲਕੁਲ ਅਣਗੌਲਿਆ। ਦੂਸਰਾ ਜਿਹੜਾ ਸਭ ਤੋਂ ਵੱਡਾ ਤੱਥ ਆ, ਜੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਇਹਦੀ ਘੋਖ ਪੜਤਾਲ ਕੀਤੀ ਜਾਵੇ ਕਿ ਉਸ ਵੇਲੇ ਜਿਹੜੇ ਹਿੰਦੂ ਲੋਕ ਸੀ ਜਿਨ੍ਹਾਂ ਦੀਆਂ ਬਹੂ ਬੇਟੀਆਂ ਉਹਨਾਂ ਦੇ ਸਹੁਰਿਆਂ ਘਰਾਂ ਦੇ ਵਿੱਚ ਜ਼ੁਲਮ ਤਸ਼ੱਦਦ ਹੁੰਦਾ ਸੀ, ਉਹ ਸਾਰੇ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕੋਲ ਸ਼ਿਕਾਇਤ ਕਰਦੇ ਸੀ। ਤੇ ਆ ਨਾਭਾ ਪਟਿਆਲਾ ਇਸ ਏਰੀਏ 'ਚ ਜੇ ਤੁਸੀਂ ਜਾ ਕੇ ਗੱਲ ਕਰੋ ਤੇ ਉਹ ਲੋਕ ਅੱਜ ਵੀ ਮੰਨਦੇ ਨੇ ਕਿ ਜੇ ਅੱਜ ਉਹਨਾਂ ਦੀਆਂ ਧੀਆਂ ਆਪਣੇ ਸਹੁਰੇ ਘਰ ਵਿੱਚ ਸੁਖੀ ਵਸ ਰਹੀਆਂ ਨੇ ਤੇ ਉਹ ਸੰਤਾਂ ਦੀ ਕਿਰਪਾ ਸਦਕਾ। ਸੋ ਸੰਤਾਂ ਨੇ ਜਿਸ ਤਰ੍ਹਾਂ ਇੱਕ ਕੌਮ ਦੇ ਵਿੱਚ ਉਹ ਸਵੈਮਾਨ ਹੈ ਜਿਹੜਾ ਪੈਦਾ ਕੀਤਾ, ਉਹ ਉਹਨਾਂ ਦੀ ਸ਼ਖਸੀਅਤ ਦਾ ਇੱਕ ਹੋਰ ਪੱਖ ਹੈ। ਸੋ ਜੇ ਅਸੀਂ ਸੰਤਾਂ ਦੀ ਜਿਹੜੀ ਵਿਲੱਖਣ ਸ਼ਖਸੀਅਤ ਆ, ਜਿਹੜੀ ਬਹੁਪੱਖੀ ਸ਼ਖਸੀਅਤ ਸੀ, ਉਹਨਾਂ ਦੇ ਬਹੁਤ ਸਾਰੇ ਪੱਖ ਨੇ ਜਿਹਨੂੰ ਅੱਜ ਤੱਕ ਹਿੰਦੂ ਮੀਡੀਆ ਦੀ ਤਾਂ ਅਸੀਂ ਗੱਲ ਹੀ ਛੱਡ ਦਈਏ, ਅਸੀਂ ਆਪ ਵੀ ਉਹ ਸਾਰੇ ਪੱਖ ਨੇ ਜਿਹੜੇ ਉਸ ਰੂਪ ਵਿੱਚ ਸੰਤ ਜਰਨੈਲ ਸਿੰਘ ਦੀ ਜਿਹੜੀ ਸੰਤ ਸਿਪਾਹੀ ਵਾਲੀ ਉਹਨਾਂ ਦੀ ਸ਼ਖਸੀਅਤ ਸੀ, ਉਹਨੂੰ ਅਸੀਂ ਉਸ ਰੂਪ ਵਿੱਚ ਹਾਲੇ ਤੱਕ ਪੂਰੀ ਤਰ੍ਹਾਂ ਉਭਾਰ ਨਹੀਂ ਸਕੇ। ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ, ਉਹ ਹਾਲੇ ਤੱਕ ਵੀ ਅਣਛੁਪੀਆਂ ਨੇ, ਅਣਕਹੀਆਂ ਨੇ, ਜਿਨ੍ਹਾਂ ਨੂੰ ਸਾਨੂੰ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਉਹਨਾਂ ਦੀ ਜਿਹੜੀ ਬਹੁਪੱਖੀ ਸ਼ਖਸੀਅਤ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਜਾਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਅਗਵਾਈ ਕੀਤੀ ਹਰ ਖੇਤਰ ਦੇ ਵਿੱਚ ਵੀ, ਚਾਹੇ ਉਹ ਧਾਰਮਿਕ ਖੇਤਰ ਸੀ, ਚਾਹੇ ਉਹ ਸਮਾਜਿਕ ਖੇਤਰ ਸੀ, ਚਾਹੇ ਉਹ ਰਾਜਨੀਤਿਕ ਖੇਤਰ ਸੀ। ਸੋ ਸੰਤਾਂ ਦੀ ਬਹੁਪੱਖੀ ਸ਼ਖਸੀਅਤ ਆ ਜਿਹੜੀ, ਉਹਦੇ ਬਹੁਤ ਸਾਰੇ ਗੁਣ ਨੇ ਜਿਹੜੇ ਉਹ ਹਾਲੇ ਸਾਡੇ ਸਾਹਮਣੇ ਆਉਣੇ ਬਾਕੀ ਆ। ਜੀ ਜੀ ਬਿਲਕੁਲ। ਤੇ ਵੀਰ ਜੀ, ਇੰਦਰਾ ਗਾਂਧੀ ਤੋਂ ਲੈ ਕੇ ਮਨਮੋਹਨ ਸਿੰਘ ਤੱਕ 29 ਸਾਲ ਦਾ ਸਫ਼ਰ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਵਿੱਚ ਕਦੀ ਸਿੱਖਾਂ ਲਈ ਕੁਝ ਬਦਲੇਗਾ? ਦੇਖੋ, ਅੱਜ ਜਿੱਥੇ ਅਸੀਂ ਜੇ ਅੱਜ ਵੇਖੀਏ ਤਾਂ ਮੈਨੂੰ ਲੱਗਦਾ ਕਿ ਜੋ ਕੁਝ 1947 ਤੋਂ ਬਾਅਦ ਜਦੋਂ ਇਹ ਦੇਸ਼ ਆਜ਼ਾਦ ਹੋਇਆ ਤੇ ਅੱਜ ਤੱਕ ਜਿੰਨਾ ਸਮਾਂ ਬੀਤ ਗਿਆ, 67 ਸਾਲ ਬੀਤ ਗਏ ਨੇ, ਇਹ ਸਿੱਖਾਂ ਬਾਰੇ ਇੱਥੋਂ ਦਾ ਜਿਹੜਾ ਬਹੁਗਿਣਤੀ ਲੋਕ ਨੇ, ਇੱਥੋਂ ਦੇ ਹਾਕਮ ਧਿਰਾਂ ਜਿਹੜਾ ਉਹਨਾਂ ਦੀ ਸੋਚ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਕਿਉਂਕਿ ਉਹ ਧਿਰਾਂ ਨੇ ਜਿਹੜੀਆਂ ਉਹ ਲਗਾਤਾਰ ਇਸ ਦੇਸ਼ ਤੇ ਕਾਬਜ਼ ਨੇ, ਜਿਹੜੀਆਂ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ ਕਾਹਲੀਆਂ ਨੇ। ਸੋ ਉਹ ਧਿਰਾਂ ਕਦੇ ਵੀ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਇੱਕ ਤਾਕਤ ਵਜੋਂ ਉੱਭਰਦਾ ਨਹੀਂ ਵੇਖਣਾ ਚਾਹੁੰਦੀਆਂ। ਸੋ ਮੈਂ ਸਮਝਦਾ ਕਿ ਹਾਲਾਤ ਨੇ ਜਿਹੜੇ ਸਿੱਖਾਂ ਦੇ ਲਈ ਇਸ ਦੇਸ਼ ਵਿੱਚ ਜਿਸ ਤਰ੍ਹਾਂ ਆਜ਼ਾਦੀ ਵੇਲੇ ਸੀ ਉਸੇ ਤਰ੍ਹਾਂ ਅੱਜ ਨੇ, ਕੋਈ ਉਹਦੇ ਵਿੱਚ ਬਹੁਤੀ ਤਬਦੀਲੀ ਨਹੀਂ ਆਈ। ਭਾਵੇਂ ਕਿ ਇੱਕ ਸਿੱਖ ਨੂੰ ਇੱਥੋਂ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਇੱਕ ਸਿੱਖ ਆ ਜਿਹੜਾ ਇੱਥੋਂ ਦੀਆਂ ਫੌਜਾਂ ਦਾ ਜਰਨੈਲ ਆ, ਪਰੰਤੂ ਜਿਹੜੇ ਸਿੱਖਾਂ ਦੇ ਲਈ ਹਾਲਾਤ ਨੇ ਉਹ ਬਿਲਕੁਲ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਸੀ। ਜੀ ਤੇ ਵੀਰ ਜੀ, ਇਸ ਮੁੱਦੇ ਨਾਲ ਅਸੀਂ ਤੁਹਾਨੂੰ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦੇ ਬਾਰੇ ਵੀ ਅਪਡੇਟ ਲੈਣਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਭਾਰਤ ਦੀ ਸਰਕਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਕੇਸ ਦੀ ਹੁਣ ਅਪਡੇਟਸ ਕੀ ਹੈ? ਉਸ ਤੋਂ ਬਾਅਦ ਜਦੋਂ ਪਟੀਸ਼ਨਾਂ ਪਾਈਆਂ ਗਈਆਂ, 81 ਲੱਖ ਦਸਤਖਤ ਹਜ਼ਾਰਾਂ ਪਹਿਰੇਦਾਰ ਵੱਲੋਂ ਕਰਵਾ ਕੇ ਵੀ ਰਾਸ਼ਟਰਪਤੀ ਨੂੰ ਸੌਂਪੇ ਗਏ। ਹੋਰ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਸਮਾਜ, ਹੋਰ ਜਿਹੜੀਆਂ ਵੀ ਮਨੁੱਖੀ ਅਧਿਕਾਰ ਸੰਗਠਨ ਸੀ, ਸਿੱਖ ਜਥੇਬੰਦੀਆਂ ਸੀ, ਸਾਰਿਆਂ ਵੱਲੋਂ ਪਟੀਸ਼ਨਾਂ ਸੀ ਜਿਹੜੀਆਂ ਉਹ ਪਾਈਆਂ ਗਈਆਂ। ਉਹਦੇ ਤੋਂ ਬਾਅਦ ਇੱਥੋਂ ਦੇ ਸਰਕਾਰ ਸੀ, ਕੇਂਦਰ ਸਰਕਾਰ ਗ੍ਰਹਿ ਵਿਭਾਗ ਵੱਲੋਂ ਇੱਕ 3 ਡਾਕਟਰਾਂ ਦਾ ਜਿਹੜਾ ਬੋਰਡ ਸੀ ਉਹ ਬਣਾਇਆ ਗਿਆ ਤੇ ਉਹ ਬੋਰਡ ਦੀ ਰਿਪੋਰਟ ਹੈ ਜਿਹੜੀ ਉਹ ਵੀ ਆ ਚੁੱਕੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਮਾਨਸਿਕ ਸਥਿਤੀ ਆ ਜਿਹੜੀ ਉਹ ਠੀਕ ਨਹੀਂ, ਉਹ ਬਿਮਾਰ ਨੇ। ਪਰੰਤੂ ਉਸ ਤੋਂ ਬਾਅਦ ਸਰਕਾਰ ਨੇ ਉਹ ਰਿਪੋਰਟ ਹੈ ਜਿਹੜੀ ਦਿੱਲੀ ਦੇ ਉਪ ਰਾਜਪਾਲ ਨੂੰ ਭੇਜ ਦਿੱਤੀ ਆ ਤੇ ਸਰਕਾਰ ਨੇ ਹਾਲੇ ਤੱਕ ਉਸ ਰਿਪੋਰਟ ਤੇ ਜਿਹੜੀ ਡਾਕਟਰੀ ਰਿਪੋਰਟ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਨੇ ਜਿਹੜੇ ਉਹ ਮਾਨਸਿਕ ਰੂਪ ਵਿੱਚ ਬਿਮਾਰ ਨੇ, ਉਸ ਰਿਪੋਰਟ ਤੇ ਸਰਕਾਰ ਨੇ ਹਾਲੇ ਤੱਕ ਕੋਈ ਫੈਸਲਾ ਜਿਹੜਾ ਉਹ ਨਹੀਂ ਲਿਆ ਕਿ ਇਹਦੇ ਅਗਲਾ ਸਟੈਪ ਆ ਜਿਹੜਾ ਉਹ ਕੀ ਹੋਊਗਾ, ਕਿ ਪ੍ਰੋਫੈਸਰ ਭੁੱਲਰ ਦੀ ਇਸ ਰਿਪੋਰਟ ਦੇ ਆਧਾਰ ਤੇ ਰਿਹਾਈ ਕੀਤੀ ਜਾ ਸਕਦੀ ਆ ਜਾਂ ਮਤਲਬ ਉਹਨਾਂ ਦੀ ਫਾਂਸੀ ਆ ਜਿਹੜੀ ਉਹਨੂੰ ਫਿਲਹਾਲ ਮੁਲਤਵੀ ਕੀਤਾ ਜਾ ਸਕਦਾ। ਫੈਸਲਾ ਜਿਹੜਾ ਉਹ ਹਾਲੇ ਸਰਕਾਰ ਵੱਲੋਂ ਆਉਣਾ ਬਾਕੀ ਆ। ਜੀ ਤੇ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਅਸੀਂ ਚਾਹਾਂਗੇ ਐਟ ਦੀ ਐਂਡ ਜੇ ਸਮੁੱਖ ਸਿੱਖ ਸੰਗਤਾਂ ਤੁਹਾਨੂੰ ਵੇਖ ਰਹੀਆਂ ਨੇ, ਸੁਣ ਰਹੀਆਂ, ਤੁਸੀਂ ਉਹਨਾਂ ਨੂੰ ਜੂਨ 84 ਦੇ ਸਬੰਧ ਵਿੱਚ ਸੁਨੇਹਾ ਜ਼ਰੂਰ ਦੇਵੋ ਤੇ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦੇ ਵਿੱਚ ਵੀ ਸੁਨੇਹਾ ਜ਼ਰੂਰ ਦੇਵੋ। ਜਿੱਥੋਂ ਤੱਕ ਗੱਲ ਇਹ ਹੈ ਕਿ ਅੱਜ ਅਸੀਂ ਕਿਉਂਕਿ 1 ਤਰੀਕ ਤੋਂ ਲੈ ਕੇ 6 ਜੂਨ ਤੱਕ ਮੈਂ ਸਮਝਦਾ ਕਿ ਕੌਮ ਦੇ ਲਈ ਬਹੁਤ ਵੱਡਾ ਵੇਦਨਾ ਵਾਲਾ ਇਹ ਇੱਕ ਹਫ਼ਤਾ ਹੈ ਜਦੋਂ ਸਾਡੇ ਤੇ ਬਹੁਤ ਵੱਡਾ ਜ਼ੁਲਮ ਭਾਰਤੀ ਹਕੂਮਤ ਵੱਲੋਂ ਢਾਇਆ ਗਿਆ, ਘੱਲੂਘਾਰਾ ਸਾਡੇ ਨਾਲ ਵਾਪਰਿਆ। ਸੋ ਇਸ ਹਫ਼ਤੇ ਨੂੰ ਸਾਨੂੰ ਸਮੁੱਚੀ ਦੁਨੀਆ ਦੇ ਵਿੱਚ ਉਸ ਰੂਪ ਵਿੱਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਸਮੁੱਚੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਇਸ ਹਫ਼ਤੇ ਵਿੱਚ ਕੀ ਵਾਪਰਿਆ ਸੀ। ਖਾਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਜਿਹੜੇ ਅੱਜ ਵੀ ਜਿਹੜਾ ਸਾਡੀ ਦੁਸ਼ਮਣ ਤਾਕਤਾਂ ਨੇ ਇੱਕ ਨਾਂ ਦਿੱਤਾ ਸੀ ਸਾਨੂੰ ਬਲੂ ਸਟਾਰ ਆਪਰੇਸ਼ਨ ਜਾਂ ਸਾਕਾ ਨੀਲਾ ਤਾਰਾ, ਸੋ ਕਿਰਪਾ ਕਰਕੇ ਘੱਟੋ ਘੱਟ ਅਸੀਂ ਉਹ ਸ਼ਬਦ ਦੀ ਵਰਤੋਂ ਨਾ ਕਰਿਆ ਕਰੀਏ। ਇਹਨੂੰ ਅਸੀਂ ਘੱਲੂਘਾਰਾ ਜਾਂ ਸਾਕਾ ਦਰਬਾਰ ਸਾਹਿਬ ਕਹਿ ਕੇ ਇਹਦੇ ਬਾਰੇ ਅਸੀਂ ਜੋ ਕੁਝ ਵੀ ਅਸੀਂ ਇਹਦੇ ਬਾਰੇ ਸੋਚ ਸਕਦੇ ਹਾਂ ਕਿ ਸਾਡੀ ਕੌਮ ਨੂੰ ਕੁਚਲਣ ਲਈ, ਕੌਮ ਦੇ ਸਵੈਮਾਨ ਨੂੰ ਖਤਮ ਕਰਨ ਲਈ ਇਹ ਕੌਮ ਤੇ ਹਮਲਾ ਹੋਇਆ ਸੀ। ਸੋ ਅਸੀਂ ਉਸ ਦੇ ਜਵਾਬ ਦੇ ਵਿੱਚ ਅੱਜ ਕੌਮ ਕਿੱਥੇ ਖੜੀ ਆ ਤੇ ਕੌਮ ਦੀ ਅੱਗੋਂ ਕੀ ਪ੍ਰਾਪਤੀਆਂ ਹੋਣੀਆਂ ਨੇ, ਇਹ ਹਫ਼ਤਾ ਜਿਹੜਾ ਸਾਡੇ ਲਈ ਆਤਮ ਵਿਸ਼ਲੇਸ਼ਣ ਦਾ ਹਫ਼ਤਾ ਹੋਣਾ ਚਾਹੀਦਾ। ਤੇ ਦੂਸਰੀ ਗੱਲ ਜਿਹੜੀ ਪ੍ਰੋਫੈਸਰ ਭੁੱਲਰ ਬਾਰੇ ਆ
ਕਿਉਂਕਿ ਭਾਰਤੀ ਹਕੂਮਤ ਹੈ ਜਿਹੜੀ ਉਹ ਇਸ ਵੇਲੇ ਅਸੀਂ ਜੇ ਉਹਦੇ ਤੇ ਆਪਣਾ ਦਬਾਅ ਜਿਹੜਾ ਦਬਾਅ ਅਸੀਂ ਪਿਛਲੇ ਸਮੇਂ ਦੇ ਵਿੱਚ ਪ੍ਰੋਫੈਸਰ ਭੁੱਲਰ ਦੀ ਫਾਂਸੀ ਨੂੰ ਲੈ ਕੇ, ਚਾਹੇ ਉਹ ਦੇਸ਼ ਵਿੱਚ ਸੀ, ਚਾਹੇ ਉਹ ਪੰਜਾਬ ਵਿੱਚ ਸੀ, ਚਾਹੇ ਉਹ ਵਿਦੇਸ਼ਾਂ ਵਿੱਚ ਵੀ ਸੀ, ਇੱਕ ਬਹੁਤ ਵੱਡਾ ਦਬਾਅ ਸੀ ਜਿਹੜਾ ਉਹ ਸਿੱਖ ਕੌਮ ਨੇ ਭਾਰਤੀ ਹਕੂਮਤ ਤੇ ਪਾਇਆ। ਉਹਦਾ ਨਤੀਜਾ ਕਿ ਅੱਜ ਉਹ ਮਾਮਲਾ ਜਿਹੜਾ ਭਾਵੇਂ ਹਾਲੇ ਫਿਲਹਾਲ ਠੰਡੇ ਬਸਤੇ ਵਿੱਚ ਚਲਿਆ ਗਿਆ, ਜੇ ਅਸੀਂ ਇਸੇ ਦਬਾਅ ਨੂੰ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਤਾਂ ਭਾਰਤੀ ਹਕੂਮਤ ਨੂੰ ਪ੍ਰੋਫੈਸਰ ਭੁੱਲਰ ਨੂੰ ਰਿਹਾ ਜ਼ਰੂਰ ਕਰਨਾ ਪਊਗਾ। ਜੀ ਬਿਲਕੁਲ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ, ਵਕਤ ਨਾਲ ਫਿਰ ਨਾ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇੱਥੇ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦੇ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।